ਕਹਿੰਦੇ ਵੀ ਆਈਸ ਨੇ ਜੋ ਕੱਲ੍ਹ ਇੱਕ ਬੰਦਾ ਮਾਰ ਦਿੱਤਾ ਸੀ, ਉਹ ਤੋਂ ਬਾਅਦ ਮੇਨ ਦੇ ਵਿੱਚ ਬਹੁਤ ਵੱਡੇ-ਵੱਡੇ ਜਿਹੜੇ ਪ੍ਰੋਟੈਸਟ ਆ, ਉਹ ਹੋਏ। ਈਵਨ ਸੂਜ਼ਨ ਕੋਲਿਨਜ਼ ਦਾ ਜਿਹੜਾ ਆਫਿਸ ਆ ਮੇਨ ਦੇ ਵਿੱਚ, ਉਹ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਘੇਰਿਆ ਹੋਇਆ ਸੀ। ਵੀ ਸ਼ਰੇਆਮ ਤੁਸੀਂ ਜਿਹੜਾ ਇਹ 27 ਸਾਲਾਂ ਦੇ ਨੌਜਵਾਨ ਨੂੰ, ਸੌਰੀ 26 ਸਾਲਾਂ ਦੇ ਨੌਜਵਾਨ ਨੂੰ, ਜਿਹਦਾ ਨਾਂ ਜੌਨ ਸੈਬੈਸਟੀਅਨ ਗੁਰੈਰੋ ਕਰਕੇ ਆ, ਉਸ ਨੂੰ ਮਾਰ ਦਿੱਤਾ, ਉਹ ਬਹੁਤ ਗਲਤ ਹੈਗਾ। ਸੋ ਹੁਣ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਏਜੰਟਸ ਨੂੰ ਡਾਇਰੈਕਟ ਕੀਤਾ ਗਿਆ ਆ ਵੀ ਤੁਸੀਂ ਜਿਹੜੇ ਟ੍ਰੈਫਿਕ ਸਟਾਪਸ ਆ ਉਹਨਾਂ ਨੂੰ ਇਮੀਡੀਏਟਲੀ ਬੰਦ ਕਰੋ। ਤੇ ਇੱਕ ਆਈਸ ਆਫਿਸਰ ਵੀ ਜਿਹੜਾ ਆ ਉਸ ਦੀ ਜਿਹੜੀ ਆ ਰਹੀ ਖਬਰ ਵੀ ਮੌਤ ਹੋਈ ਹੈਗੀ ਆ ਇੱਕ ਜਗ੍ਹਾ, ਜਿਹੜਾ ਉਹਨਾਂ ਨੂੰ ਹਿੱਟ ਕੀਤਾ ਗਿਆ ਹੈਗਾ। ਸੋ ਟ੍ਰੈਫਿਕ ਸਟਾਪ ਇਨ ਹੂਸਟਨ ਉੱਥੇ ਵੀ ਚੱਲ ਰਹੇ ਸੀਗੇ, ਤੇ ਇਹ ਮੇਨ 'ਚ ਵੀ। ਸੋ ਇਮੀਡੀਏਟਲੀ ਇਹ ਬੰਦ ਕਰ ਦਿੱਤੇ ਗਏ ਹੈਗੇ ਆ। 26 ਸਾਲਾਂ ਦਾ ਬਾਪ ਜੋਐਨ ਸੈਬੈਸਟੀਅਨ ਗੁਰੈਰੋ, ਜੋ ਕੋਲੰਬੀਆ ਦਾ ਰਹਿਣ ਵਾਲਾ, ਉਹਦੇ ਕੋਲ ਵਰਕ ਪਰਮਿਟ ਸੀ। ਹੀ ਵਾਜ਼ ਆਥੋਰਾਈਜ਼ਡ ਟੂ ਵਰਕ ਇਨ ਯੂਐਸ, ਤੇ ਸੋਸ਼ਲ ਸਿਕਿਉਰਿਟੀ ਨੰਬਰ ਸੀ। ਤੇ ਮੇਨ ਦੇ ਜਿਹੜੇ ਇਮੀਗ੍ਰੈਂਟਸ ਰਾਈਟਸ ਕੋਲੀਸ਼ਨ ਆ, ਉਹਨਾਂ ਨੇ ਦੱਸਿਆ ਵੀ ਉਹ ਟਾਰਗੇਟ ਵੀ ਨਹੀਂ ਸੀ ਸੈਨੇਟਰ ਜਿਹੜੇ ਐਂਗਸ ਕਿੰਗ ਆ ਉਹਨਾਂ ਦੇ ਮੁਤਾਬਿਕ। ਆਈਸ ਆਫਿਸਰ ਨੇ ਉਹਦੇ ਉੱਤੇ ਸ਼ਰੇਆਮ ਗੋਲੀ ਚਲਾ ਦਿੱਤੀ, ਫੀਅਰਿੰਗ ਫॉर ਪਬਲਿਕ ਸੇਫਟੀ। ਸੋ ਕਹਿੰਦੇ ਵੀ ਜਿਹੜਾ ਵਿਕਟਮ ਸੀਗਾ ਉਹ ਉਹਨੇ ਅਟੈਂਪਟ ਕੀਤੀ ਉਸ ਸੀਨ ਤੋਂ ਭੱਜਣ ਦੀ, ਪਰ ਉਹਦੇ ਵਿੱਚ ਜਿਹੜੇ 3 ਸਵਾਰ ਸੀ ਉਹਨਾਂ ਨੇ ਕਿਹਾ ਵੀ ਟੋਟਲੀ ਜਿਹੜਾ ਇਹ ਰੋਂਗ ਆ, ਉਹ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਕਿਸੇ ਨੂੰ ਰਨ ਓਵਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਹੁਣ 9ਵੀਂ ਮੌਤ ਹੋ ਚੁੱਕੀ ਹੈਗੀ ਆ ਆਈਸ ਦੇ ਹੱਥੋਂ। ਤੇ ਇਸ ਨੂੰ ਦੇਖਦੇ ਹੋਏ ਹੁਣ ਜਿਹੜਾ ਡਿਸੀਜਨ ਇਹ ਲਿਆ ਗਿਆ ਹੈ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ, ਉਹਨਾਂ ਨੂੰ ਹੁਣ ਕਿਹਾ ਗਿਆ ਆ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਹੀਕਲ ਸਟਾਪ ਹੈਗਾ ਆ, ਉਹ ਬੰਦ ਕੀਤਾ ਜਾਵੇ, ਕਿਉਂਕਿ ਜੋ ਗਲਤ ਸ਼ੂਟਿੰਗਸ ਆ ਉਹ ਕਾਫੀ ਜ਼ਿਆਦਾ ਹੋਈਆਂ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਆਈਸ ਆਫਿਸ ਜਿਹੜਾ ਸਕਾਰਬੋ ਮੇਨ ਦੇ ਵਿੱਚ ਆ, ਉਹਦੇ ਬਾਹਰ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ। ਸੂਜ਼ਨ ਕੋਲਿਨਜ਼ ਦੇ ਆਫਿਸ ਦੇ ਬਾਹਰ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਹੈਗਾ। 2 ਆਈਸ ਦੀਆਂ ਸ਼ੂਟਿੰਗ ਇੱਕ ਹਫ਼ਤੇ 'ਚ ਹੋ ਗਈਆਂ, ਤੇ 0 ਬੋਡੀ ਵੋਰਨ ਕੈਮਰਾਸ। ਤੇ ਜਦ ਕਿ ਇਹਨਾਂ ਨੂੰ ਡਾਇਰੈਕਟ ਕੀਤਾ ਗਿਆ ਸੀ ਵੀ ਤੁਹਾਨੂੰ ਜਿਹੜੇ ਬੋਡੀ ਕੈਮਰਾ ਆ ਉਹ ਪਾਉਣੇ ਪੈਣੇ ਆ, ਤੇ ਉਹਨਾਂ ਨੇ ਪਾਏ ਹੋਏ ਨਹੀਂ ਸੀ। ਬਿਲਕੁਲ ਹਰਜੋਤ ਸਿੰਘ ਜੀ। ਸੋ ਆਈਸ ਨੇ ਸਟਾਪ ਕਰ ਦਿੱਤੇ ਆ, ਪੌਜ਼ ਕਰ ਦਿੱਤਾ ਆ ਜਿਹੜੇ ਟ੍ਰੈਫਿਕ ਸਟਾਪ ਨੂੰ। ਜਿਹੜੀ ਟੈਕਸਸ ਤੇ ਮੇਨ ਦੇ ਵਿੱਚ ਡੈਡਲੀ ਸ਼ੂਟਿੰਗ ਹੋਈ ਹੈ, ਪਹਿਲੀ ਸ਼ੂਟਿੰਗ ਨਹੀਂ ਆ ਜਿਹੜੀ ਟ੍ਰੈਫਿਕ ਸਟਾਪ ਦੇ ਕਰਕੇ ਹੋਈ ਆ, ਪਹਿਲਾਂ ਵੀ ਇੱਦਾਂ ਦੀਆਂ ਜਿਹੜੀਆਂ ਸ਼ੂਟਿੰਗਸ ਆ ਹੋ ਚੁੱਕੀਆਂ ਹੈਗੀਆਂ ਆ। ਤੇ ਅਨਫੋਰਚੂਨੇਟਲੀ ਇਹਨਾਂ ਦੋਨਾਂ ਸ਼ੂਟਿੰਗਸ ਦੇ ਵਿੱਚ ਲੋਕਾਂ ਦੀ ਮੌਤ ਹੋਈ ਆ। ਤੇ ਉਤੋਂ ਵੀ ਅਫਸੋਸ ਵਾਲੀ ਗੱਲ ਇਹ ਆ ਵੀ ਉਸ ਬੰਦੇ ਨੂੰ ਲੱਭ ਹੀ ਨਹੀਂ ਸੀ ਰਹੇ। ਜਿਸ ਬੰਦੇ ਨੂੰ ਲੱਭ ਰਹੇ ਸੀ ਇਹ ਦੋਨੋਂ ਨਹੀਂ ਸੀਗੇ, ਉਹ ਵੱਖੋ ਵੱਖਰੇ ਸੀਗੇ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਚੀਜ਼ ਬਣੀ ਪਈ ਆ। ਜਿਹੜੇ ਅਫਸਰ ਆ ਉਹ ਵੀ ਬਹੁਤ ਜ਼ਿਆਦਾ ਸਟ੍ਰੈਸ ਵਾਲੀ ਜੌਬ ਦੇ ਵਿੱਚ ਹੈਗੇ ਆ। ਆਈਸ ਦਾ ਜਿਹੜਾ ਇਸ ਟਾਈਮ ਕੰਮ ਕਰਨਾ ਉਹ ਕੋਈ ਏਡਾ ਖਾਲਾ ਜੀ ਦਾ ਵਾੜਾ ਵਾਲਾ ਕੰਮ ਨਹੀਂ ਆ। ਪ੍ਰੈਸ਼ਰ ਇੰਟਰਨਲੀ ਵੀ ਬਹੁਤ ਆ, ਐਕਸਟਰਨਲੀ ਵੀ ਬਹੁਤ ਆ। ਜਿੱਥੇ ਜਿਹੜਾ ਸਟੀਵਨ ਮਿਲਰ ਵਰਗਾ ਆ, ਉਹ ਇਹਨਾਂ ਦੇ ਉੱਤੇ ਦਬਾਅ ਪਾਉਂਦੇ ਆ, ਕਹਿੰਦੇ ਸ਼ਾਊਟਿੰਗ ਮੈਚ ਤੱਕ ਵੀ ਇਹਨਾਂ ਦੇ ਹੁੰਦੇ। ਆਈਸ ਵਾਲਿਆਂ ਨੂੰ ਕਹਿੰਦੇ ਆ ਵੀ ਭਾਈ ਵੱਧ ਤੋਂ ਵੱਧ ਬੰਦੇ ਜਿਹੜੇ ਫੜੋ ਤੇ ਡਿਪੋਰਟ ਜਿਹੜੇ ਉਹ ਕਰੋ। ਤੇ ਉਧਰ ਦੂਜੇ ਪਾਸੇ ਲੋਕਾਂ ਦਾ ਜਿਹੜਾ ਪ੍ਰੈਸ਼ਰ ਇਹ ਵੀ ਹੁੰਦਾ ਆ। ਹੁਣ ਜਿਹਦੇ ਮਗਰ ਹਰਜੋਤ ਸਿੰਘ ਜੀ ਜੇ ਕੋ ਸਾਰਾ ਕੁਝ ਹੋਵੇ, ਅਚਾਨਕ ਪਿੱਛੇ ਪੁਲਿਸ ਵਾਲੇ ਇਦਾਂ ਲੱਗ ਜਾਣ, ਉਹ ਕਰ ਦੇਣ, ਹਰ ਇੱਕ ਬੰਦਾ ਵੱਖੋ ਵੱਖਰੇ ਢੰਗ ਦੇ ਨਾਲ ਬਿਹੇਵ ਕਰਦਾ ਹੁੰਦਾ ਆ। ਤੇ ਬਹੁਤ ਜ਼ਿਆਦਾ ਲੋਕ ਮੋਸਟਲੀ ਨਰਵਸ ਹੋ ਜਾਂਦੇ ਜਿਹਨੇ ਕਦੇ ਕੁਝ ਨਹੀਂ ਕੀਤਾ ਹੁੰਦਾ। ਇੱਥੇ ਆਮ ਪੁਲਿਸ ਵਾਲਾ ਕੋਈ ਇੱਧਰੋਂ ਉੱਧਰੋਂ ਹੀ ਪੁੱਛਣ ਦੀ ਗੱਲ ਆ ਜਾਵੇ ਰੈਗੂਲਰ ਟ੍ਰੈਫਿਕ ਸਟਾਪ ਦੇ ਉੱਤੇ, ਤਾਂ ਬੰਦਾ ਉਦਾਂ ਹੀ ਘਬਰਾ ਜਾਂਦਾ। ਤੇ ਆਈਸ ਨੂੰ ਦੇਖ ਕੇ ਤਾਂ ਹੁਣ ਜਿੱਦਾਂ ਦੇ ਹਾਲਾਤ ਬਣੇ ਪਏ ਆ, ਕਈ ਲੋਕ ਫਿਰ ਜ਼ਿਆਦਾ ਹੀ ਪ੍ਰੈਸ਼ਰ ਜਿਹੜਾ ਉਹ ਮਹਿਸੂਸ ਕਰਦੇ ਹੁੰਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਤੇ ਹੁਣ ਆਈਸ ਵਾਲਿਆਂ ਨੂੰ ਇਹ ਸਾਰੀ ਚੀਜ਼ ਦੇ ਚੱਲਦੇ ਆ, ਫੇਟਲ ਸ਼ੂਟਿੰਗਸ ਦੇ ਚੱਲਦੇ ਆ, ਇਹਨਾਂ ਨੂੰ ਜਿਹੜੇ ਆਪਣੇ ਟ੍ਰੈਫਿਕ ਸਟਾਪਸ ਆ ਉਹ ਬੰਦ ਕਰ ਦਿੱਤੇ ਹੈਗੇ ਆ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਕਾਫੀ ਕੁਛ ਬਦਲਾਅ ਦੀ ਜਿਹੜੀ ਲੋਕ ਆ ਉਹ ਗੱਲ ਕਰ ਰਹੇ ਆ ਵੀ ਇੱਦਾਂ ਕਰਨਾ ਚਾਹੀਦਾ, ਉੱਦਾਂ ਕਰਨਾ ਚਾਹੀਦਾ। ਪਰ ਹੁਣ ਇਹ ਦੇਖਦੇ ਆ ਵੀ ਅਸਲ 'ਚ ਬਣਦੀ ਕਿਵੇਂ ਜਿਹੜੀ ਇਹ ਗੱਲ ਹੈਗੀ ਆ। ਦਬਾਅ ਜਿਹੜਾ ਬਹੁਤ ਜ਼ਿਆਦਾ ਆ, ਖਾਸ ਕਰਕੇ ਜਿਹੜੇ ਹਰਜੋਤ ਸਿੰਘ ਜੀ ਆਪਾਂ ਜੇ ਕਹੀਏ ਤਾਂ ਜਿਹੜੇ ਲੋਕ ਆ ਪ੍ਰੋਟੈਸਟ ਬਹੁਤ ਜ਼ਿਆਦਾ ਕਰ ਰਹੇ ਹੈਗੇ ਆ। ਕਈ ਜਿਹੜੇ ਸਵਾਲ ਆ ਇਸ ਦੇ ਵਿੱਚ ਜਿਹੜੇ ਉਹ ਪੁੱਛੇ ਜਾ ਰਹੇ ਆ, ਕਹਿੰਦੇ ਵੀ ਜਿਹੜਾ ਅਫਸਰ ਨੇ ਕਿਹਾ ਪਬਲਿਕ ਸੇਫਟੀ ਨੂੰ ਫੀਅਰ ਆ, ਉਹਨੂੰ ਖਤਰਾ ਸੀਗਾ, ਫੀਅਰਿੰਗ ਫॉर ਪਬਲਿਕ ਸੇਫਟੀ, ਜਿਹਦੇ ਕਰਕੇ ਉਸਨੇ ਜਿਹੜੀ ਗੋਲੀ ਚਲਾਈ ਆ।
ਉਹਦੇ ਬਾਰੇ ਜਿਹੜੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਜ਼ਰੂਰਤ ਆ ਵੀ ਅਕਸਰ ਕਿਹੜੀ ਗੱਲ ਹੁਣ ਉਸ ਅਫਸਰ ਨੂੰ ਲੱਗਾ ਵੀ ਦੁਨੀਆ ਦੀ ਜਿਹੜੀ ਜਾਨ ਆ ਉੱਥੇ ਆਲੇ ਦੁਆਲੇ ਉਹਨਾਂ ਦੀ ਪਬਲਿਕ ਸੇਫਟੀ ਨੂੰ ਖਤਰਾ, ਜਿਹਦੇ ਕਰਕੇ ਉਹਨੂੰ ਗੋਲੀ ਜਿਹੜੀ ਉਹ ਚਲਾਉਣੀ ਪਈ ਆ। ਸਰਵੇਲੈਂਸ ਫੁਟੇਜ ਐਸੋਸੀਏਟ ਪ੍ਰੈਸ ਦੇ ਹੱਥ ਜਿਹੜੀ ਉਹ ਲੱਗੀ ਆ, ਤਾਂ ਉਹਦੇ ਵਿੱਚ ਕਹਿੰਦੇ ਵੀ ਇਹ ਨਜ਼ਰ ਆਉਂਦਾ ਆ ਵੀ ਜਿਹੜੀ ਕਾਰ ਦੇ ਵਿੱਚ ਗੁਰੇਰੋ ਡਰਾਈਵ ਕਰ ਰਹੇ ਸੀਗੇ, ਉਹ ਇੰਟਰਸੈਕਸ਼ਨ ਦੇ ਉੱਤੇ ਸਰਕਲ ਜਿਹੜੀ ਉਹ ਕੱਢ ਰਹੀ ਸੀ, ਜਦ ਪਿੱਛੋਂ ਫੈਡਰਲ ਏਜੰਟ ਦੀ ਗੱਡੀ ਆਉਂਦੀ ਆ, ਨਾਲ ਦੇ ਨਾਲ ਇੱਕ ਹੋਰ ਗੱਡੀ ਦੇ ਨਾਲ ਉਸਨੂੰ ਜਿਹੜੀਆਂ ਬਾਕੀ ਗੱਡੀਆਂ ਵੀ ਜਿਹੜੀਆਂ ਉਹ ਰੋਕਦੀਆਂ ਆ। ਏਜੰਟਸ ਜਦੋਂ ਕਾਰ ਵੱਲ ਨੂੰ ਜਾਂਦੇ ਆ, ਉਹਨਾਂ ਨੇ ਪਹਿਲਾਂ ਹੀ ਬੰਦੂਕਾਂ ਕੱਢੀਆਂ ਹੁੰਦੀਆਂ ਆ, ਡਰਾਈਵਰ ਨੂੰ ਪੁੱਲ ਆਊਟ ਕਰਦੇ ਆ ਤੇ ਉੱਥੇ ਕਹਿੰਦੇ ਵੀ ਉਹਦੀ ਬਾਡੀ ਆ ਉਹ ਗਰਾਊਂਡ ਦੇ ਉੱਤੇ ਹੁੰਦੀ ਆ। ਐਕਚੁਅਲ ਦੇ ਵਿੱਚ ਇਹ ਨਹੀਂ ਕਹਿੰਦੇ ਵੀ ਵੀਡੀਓ ਦੇ ਵਿੱਚ ਨਜ਼ਰ ਆਇਆ ਵੀ ਸ਼ੂਟਿੰਗ ਵਾਪਰੀ ਕਦੋਂ ਹੈਗੀ ਆ। ਸੋ ਇਹ ਟਾਰਗੇਟ ਜਿਹੜਾ ਆਪਰੇਸ਼ਨ ਦੇ ਵਿੱਚ DHS ਦੇ ਏਜੰਟ ਨੇ ਕਿਹਾ ਵੀ ਉਹ ਸਰਵੇਲੈਂਸ ਕਰ ਰਹੇ ਸੀ ਇੱਕ ਘਰ ਦੇ ਉੱਤੇ, ਜਿਹਦੇ ਵਿੱਚ ਜਿਹੜਾ ਇਹਨਾਂ ਨੂੰ ਲੋੜੀਂਦਾ ਇੱਕ ਇਲੀਗਲ ਏਲੀਅਨ ਆ, ਜਿਸ ਦਾ ਫਾਈਨਲ ਆਰਡਰ ਆਫ ਰਿਮੂਵਲ ਲੱਗਾ ਹੋਇਆ ਆ, ਵੀ ਉਸ ਦੀ ਭਾਲ ਸੀਗੀ। ਜਿਹੜੇ ਸੈਨੇਟਰ ਐਂਗਸ ਕਿੰਗ ਆ, ਉਹਨਾਂ ਦੇ ਅਫਸਰ ਆਫਿਸ ਨੇ ਕਿਹਾ ਹੈ ਵੀ ਜਿਹੜਾ ਗੁਰੇਰੋ ਆ ਉਹ ਟਾਰਗੇਟ ਨਹੀਂ ਸੀਗਾ ਇਸ ਵਾਰੰਟ ਦਾ। ਜਿਹੜੀ ਉਹਨਾਂ ਦੀ ਕਹਿੰਦੇ ਵੀ ਕਨਵਰਸੇਸ਼ਨ DHS ਦੇ ਸਕੱਤਰ ਮਾਰਕਵਿਨ ਮੋਲਨ ਦੇ ਨਾਲ ਹੋਈ ਆ। ਇਮੀਗ੍ਰੈਂਟ ਰਾਈਟ ਗਰੁੱਪ ਨੇ ਜਿਹੜਾ ਉਹ ਕਿਹਾ ਆ ਵੀ ਬੰਦਾ ਜਿਹਦੀ ਮੌਤ ਹੋਈ ਹੈ, ਜਿੱਦਾਂ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਵੀ ਆਥੋਰਾਈਜ਼ਡ ਟੂ ਵਰਕ ਤੇ ਸੋਸ਼ਲ ਸਿਕਿਉਰਿਟੀ ਵਾਲਾ ਜਿਹੜਾ ਉਹ ਬੰਦਾ ਸੀਗਾ। ਜਿਹੜੇ ਅਫਸਰ ਨੇ ਗੋਲੀ ਚਲਾਈ ਉਸ ਦੀ ਅਜੇ ਤੱਕ ਸ਼ਨਾਖਤ ਨਹੀਂ ਕੀਤੀ ਗਈ ਹੈਗੀ। ਸੋ ਉਹ ਉਸ ਨੂੰ ਮੋਸਟ ਪ੍ਰੋਬਬਲੀ ਜਿਹੜਾ ਉਹਨਾਂ ਨੇ ਆਬਵੀਅਸਲੀ ਬਚਾਉਣਾ ਹੀ ਜਿਹੜਾ ਹੋਊਗਾ ਵੀ ਉਹਦੇ ਬਾਰੇ ਬਹੁਤੀ ਜਾਣਕਾਰੀ ਜਿਹੜੀ ਉਹ ਨਾ ਆਵੇ, ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਵੀ ਬਥੇਰਾ ਆ। ਸੋ ਅੱਜ ਕੱਲ੍ਹ ਪਤਾ ਨਹੀਂ ਲੱਗਦਾ ਕੌਣ ਕੀ ਜਿਹੜਾ ਇੱਥੇ ਕਿੱਦਾਂ ਦਾ ਕਾਰਜ ਜਿਹੜਾ ਉਹ ਕਰ ਦੇਵੇ। ਸੋ ਕਹਿੰਦੇ ਬੜਾ ਹੀ ਯੰਗ ਫਾਦਰ ਸੀਗਾ ਤੇ ਉਹਦਾ ਗਵਾਂਢੀ ਕਹਿੰਦੇ ਵੀ ਯੰਗ ਮੁੰਡਾ ਜਿਹਾ ਸੀਗਾ, 26 ਸਾਲ ਮਹਿਜ ਜਿਸ ਦੀ ਉਮਰ ਸੀ, ਤੇ ਮਿਹਨਤ ਜਿਹੜਾ ਉਹ ਕਾਫੀ ਕਰਦਾ ਸੀ। ਉਸ ਤੇ ਗਵਾਂਢੀ ਦਾ ਨਾਲ ਹੀ ਜਿਹੜਾ ਉਹ ਕਹਿਣਾ ਆ, ਜੋ ਕਿ ਨੈਲਸਨ ਈਲੀਅਸ ਜਿਸ ਦਾ ਨਾਮ ਹੈਗਾ ਆ, ਜਿਹੜਾ ਉਹਦਾ ਗਵਾਂਢੀ ਆ, ਉਹ ਇਸ ਦੇ ਬਾਰੇ ਇਦਾਂ ਬਿਆਨ ਦੇ ਰਿਹਾ ਸੀ। ਜਿਹੜਾ ਮੈਮੋਰੀਅਲ ਆ ਉਹ ਸੈਟਅਪ ਕੀਤਾ ਗਿਆ ਆ ਮੇਨ ਸਟਰੀਟ ਦੇ ਕਾਰਨਰ ਦੇ ਉੱਤੇ, ਜਿੱਥੇ ਆਈਸ ਨੇ ਸ਼ੂਟਿੰਗ ਕੀਤੀ ਸੀਗੀ ਜੋਐਨ ਸਵੈਸਟੀਅਨ ਗੁਏਰੇਰੋ ਦੀ। ਤੇ ਕਹਿੰਦੇ ਵੀ ਕੈਂਡਲਸ ਤੇ ਫਲਾਵਰਸ ਉਹ ਪੂਰੀ ਸਟਰੀਟ ਇਸ ਟਾਈਮ ਭਰੀ ਹੋਈ ਆ। ਲੋਕਾਂ ਨੇ ਸਾਈਨ ਚੱਕੇ ਹੋਏ ਆ, ਐਬੋਲਿਸ਼ ਆਈਸ, ਕ੍ਰਸ਼ ਆਈਸ, ਨਾਟ ਫੈਮਲੀਜ਼, ਇੱਦਾਂ ਦੇ। ਸੋ ਜਿਹੜੇ ਕੀ ਵਿਟਨੈਸ ਆ ਇਸ ਫੇਟਲ ਇੱਕ ਹੂਸਟਨ ਦੇ ਵਿੱਚ ਆਈ ਸ਼ੂਟਿੰਗ ਹੋਈ ਸੀ, ਉਹਦੇ ਉੱਤੇ ਡਿਪੋਰਟੇਸ਼ਨ ਚੱਲ ਰਹੀ ਹੈਗੀ ਆ। ਕਹਿੰਦੇ ਵੀ ਉਹ ਵਿਟਨੈਸ ਇਲੀਗਲੀ ਸੀ। ਜਿਹੜੀ ਇੱਥੇ ਸ਼ੂਟਿੰਗ ਹੋਈ ਆ, ਉੱਥੇ ਉਹਦਾ ਮੁੰਡਾ ਜਿਹੜਾ ਪਹੁੰਚਿਆ ਤੇ ਉਹਦੀ ਫੋਟੋ ਬੜੀ ਵਾਇਰਲ ਹੋ ਰਹੀ ਆ, ਗੋਡਿਆਂ ਭਾਰ ਪੈ ਕੇ ਜਦੋਂ ਉਹ ਇੱਕ ਤਰ੍ਹਾਂ ਨਾਲ ਰਿਸਪੈਕਟ ਦਿੰਦਾ ਹੈਗਾ ਆਪਣੇ ਫਾਦਰ ਨੂੰ। ਤੇ ਜਿਹੜੀ ਸਿਚੁਏਸ਼ਨ ਆ ਆਈਸ ਨੂੰ ਲੈ ਕੇ ਕਾਫੀ ਜ਼ਿਆਦਾ ਟੈਂਸ ਬਣੀ ਹੋਈ ਆ। ਈਵਨ ਕੋਲੰਬੀਅਨ ਜਿਹੜੀ ਅੰਬੈਸੀ ਆ, ਉਹਨਾਂ ਨੇ ਇਨਫੋਰਮੇਸ਼ਨ ਰਿਕੁਐਸਟ ਕੀਤੀ ਆ ਵੀ ਕਲੈਰੀਫਾਈ ਕਰੋ ਸਾਨੂੰ ਫਰੋਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੀ ਕਿੱਦਾਂ ਤੁਸੀਂ 26 ਸਾਲਾਂ ਦਾ ਜਿਹੜਾ ਕੋਲੰਬੀਅਨ ਮੂਲ ਦਾ ਬੰਦਾ ਆ, ਜਿਹਦੇ ਕੋਲ ਵਰਕ ਪਰਮਿਟ ਆ, ਵੈਲਿਡ ਸੋਰਸ ਸਿਕਿਉਰਿਟੀ ਆ, ਉਸ ਨੂੰ ਤੁਸੀਂ ਕਿੱਦਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ ਵੀ ਕਈ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਕਲੇਮ ਆ, ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜੀ ਉਹ ਜਿਹੜੀ ਉਹਨਾਂ ਦੀ ਵਹੀਕਲ ਮੂਵ ਕਰਦੀ ਸੀ, ਸਾਡੀ ਲਾਈਫ ਨੂੰ ਖਤਰਾ ਸੀ ਜਾਂ ਲੋਕਾਂ ਦੀ ਸੇਫਟੀ ਲਈ ਖਤਰਾ ਸੀ, ਇਸ ਕਰਕੇ ਗੋਲੀ ਚਲਾਈ ਹੈਗੀ ਆ। ਪਰ ਇਦਾਂ ਦੀ ਕੋਈ ਉੱਥੇ ਗੱਲ ਨਹੀਂ ਸੀ। ਸੋ ਬਹੁਤ ਸਾਰੇ ਵਿਟਨੈਸ ਵੀ ਜਿਹੜੇ ਆ ਉਹ ਹੁਣ ਇਕੱਠੇ ਹੋ ਗਏ ਹੈਗੇ ਆ। ਤੇ ਆਈਸ ਆਫੀਸਰ ਨੇ ਜਦੋਂ ਰੇਨੇ ਗੁੱਡ ਨੂੰ ਜਨਵਰੀ ਮਹੀਨੇ ਦੇ ਵਿੱਚ ਮਾਰ ਦਿੱਤਾ ਸੀ ਗੋਲੀਆਂ ਦੇ ਨਾਲ, ਤੁਹਾਨੂੰ ਪਤਾ ਹੀ ਆ, ਮਿਨੇਪੋਲਿਸ ਦੇ ਵਿੱਚ। ਉਸ ਟਾਈਮ ਦੇ ਉੱਤੇ ਵੀ ਇਹ ਕਿਹਾ ਗਿਆ ਸੀ ਵੀ ਉਹ ਆਪਣੀ ਕਾਰ ਨੂੰ ਵੈਪਨਾਈਜ਼ ਕਰ ਰਿਹਾ ਸੀ। ਪਰ ਬਾਅਦ ਦੇ ਵਿੱਚ ਐਕਟ ਆਫ ਟੈਰਰਿਜ਼ਮ ਵੀ ਕਿਹਾ ਗਿਆ। ਬਾਅਦ ਦੇ ਵਿੱਚ ਸਾਰਾ ਕੁਝ ਹੋ ਗਿਆ ਵੀ ਨਹੀਂ, ਇਹ ਗੱਲ ਨਹੀਂ ਸੀਗੀ, ਈਵਨ ਮਿਸਟੇਕ ਹੋਈ ਲੱਗਦੀ ਹੈਗੀ ਆ। US ਡਿਸਟ੍ਰਿਕਟ ਜੱਜ ਜਾਰਜੀਆ ਅਲੈਕਸਿਸ ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਇਨਕਨਸਿਸਟੈਂਸੀਜ਼ ਹੈਗੀਆਂ ਗਵਰਨਮੈਂਟ ਦੇ ਕੇਸ ਦੇ ਵਿੱਚ। ਬਹੁਤ ਗਵਰਨਮੈਂਟ ਜਿਹੜਾ ਆ ਉਹ ਝੂਠ ਬੋਲ ਰਹੀ ਹੈਗੀ ਆ। truthfulness of the statements made by the border patrol agents who shot Miss Martinez, ਇਹ ਕ੍ਰਿਮੀਨਲ ਕੇਸ ਉਹਦੇ ਅਗੇਂਸਟ ਹੋਣਾ ਚਾਹੀਦਾ ਹੈਗਾ। ਸੋ ਜਿੰਨੇ ਮਾਰੇ ਗਏ ਆ, ਉਹਨਾਂ ਦੇ ਸਾਰੀਆਂ ਕੋਰਟਾਂ ਦੇ ਵਿੱਚ ਉਸ ਏਰੀਏ ਦੇ ਵਿੱਚ ਕੇਸ ਚੱਲ ਰਹੇ ਹੈਗੇ। ਜੀ,